ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਫਰੀਦ ਕੌਰ ਨਿਊਜ਼ TV 84 ਦੇ ਨਾਲ ਵੀਓ। ਜਿਸ ਤੁਸੀਂ ਸਾਰੇ ਜਾਣਦੇ ਹੋ ਕਿ ਕੁਝ ਹਫ਼ਤੇ ਪਹਿਲਾਂ ਜੰਮੂ ਕਸ਼ਮੀਰ ਵਿੱਚ ਪਹਾੜੀ ਹੜ੍ਹ ਆਏ। ਇਹਨਾਂ ਹੜ੍ਹਾਂ ਵੱਲੋਂ ਮਚਾਈ ਤਬਾਹੀ ਬਿਆਨ ਤੋਂ ਬਾਹਰ ਹੈ। ਸੈਂਕੜੇ ਲੋਕ ਮਾਰੇ ਗਏ, ਲੱਖਾਂ ਬੇਘਰ ਹੋਏ ਅਤੇ ਅਰਬਾਂ ਖਰਬਾਂ ਦੀ ਜਾਇਦਾਦ ਤਬਾਹ ਹੋਈ। ਬੇਸ਼ੱਕ ਮੁੱਢਲੇ ਦਿਨਾਂ ਵਿੱਚ ਭਾਰਤੀ ਫੌਜ ਨੇ ਰੈਸਕਿਊ ਆਪਰੇਸ਼ਨ ਕੀਤਾ, ਪਰ ਭਾਰੀ ਤਬਾਹੀ ਦੇ ਸਾਹਮਣੇ ਕੇਂਦਰ ਸਰਕਾਰ, ਜੰਮੂ ਕਸ਼ਮੀਰ ਸਰਕਾਰ ਦਾ ਵੀ ਕੰਮ ਬਹੁਤ ਨਿਰਾਸ਼ਾਜਨਕ ਹੈ। ਅੱਜ ਵੀ ਬਹੁਤ ਸਾਰੀਆਂ ਥਾਵਾਂ ਤੇ ਪਾਣੀ ਖੜਾ ਹੈ ਅਤੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਤੇ ਸਿਹਤ ਸਹੂਲਤਾਂ ਉਪਲਬਧ ਨਹੀਂ ਹਨ। ਕਸ਼ਮੀਰ ਵਾਦੀ ਵਿੱਚ 50,000 ਦੇ ਲਗਭਗ ਸਿੱਖ ਵਸਦੇ ਹਨ, ਜਿਹੜੇ ਕਿ ਇਹਨਾਂ ਫਲੱਡਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। 30 ਮਿਲੀਅਨ ਸਿੱਖ ਕੌਮ ਆਪਣੇ ਗੁਰੂ ਸਾਹਿਬਾਨ ਦੇ ਮਿਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਇਸ ਸੰਕਟ ਦੀ ਘੜੀ ਕਸ਼ਮੀਰੀ ਲੋਕਾਂ ਦੀ ਮਦਦ ਲਈ ਨਿਤਰੀ ਹੈ। ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਬਹੁਤ ਸਾਰੀਆਂ ਸਿੱਖ ਸੁਸਾਇਟੀਆਂ, ਗੁਰਦੁਆਰਾ ਕਮੇਟੀਆਂ ਨੇ ਅਤੇ ਹੋਰ ਵਿਅਕਤੀਆਂ ਨੇ ਦਿਲ ਖੋਲ੍ਹ ਕੇ ਰਿਲੀਫ ਆਪਰੇਸ਼ਨ ਵਿੱਚ ਹਿੱਸਾ ਪਾਇਆ ਹੈ। ਵਿਊਅਰਸ, ਲਗਭਗ 14 ਸਾਲ ਪਹਿਲਾਂ ਹੋਂਦ ਵਿੱਚ ਆਈ ਯੂਨਾਈਟਿਡ ਨੇਸ਼ਨ ਦੀ ਮਾਨਤਾ ਪ੍ਰਾਪਤ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਯੂਨਾਈਟਿਡ ਸਿੱਖਸ ਹਮੇਸ਼ਾ ਵਾਂਗ ਇਸ ਵਾਰ ਵੀ ਕਸ਼ਮੀਰ ਰਿਲੀਫ ਆਪਰੇਸ਼ਨ ਲਈ ਮੋਹਲੀਆਂ ਸਫਾਂ ਵਿੱਚ ਹੈ। ਇਹਨਾਂ ਨੇ ਕਸ਼ਮੀਰ ਵਾਦੀ ਵਿੱਚ ਹੜ੍ਹ ਪੀੜਤਾਂ ਦੀ ਲੋੜ ਮੁਤਾਬਿਕ ਰਾਹਤ ਕਾਰਜ ਸ਼ੁਰੂ ਕੀਤੇ ਹੋਏ ਹਨ। ਅੱਜ ਅਸੀਂ ਯੂਨਾਈਟਿਡ ਸਿੱਖਸ ਤੋਂ UK ਦੀ ਡਾਇਰੈਕਟਰ ਬੀਬੀ ਮਨਜਿੰਦਰਪਾਲ ਕੌਰ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਗੁੱਡਵਿਲ ਵਾਕ ਅਗੇਂਸਟ ਵਾਇਲੈਂਸ ਲਈ ਸਹੀ ਕੈਨੇਡਾ ਤੋਂ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਸਭ ਤੋਂ ਪਹਿਲਾਂ ਸਾਡਾ ਕਸ਼ਮੀਰ ਬਾਰੇ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ 'ਚ ਖਬਰਾਂ ਹੀ ਪਤਾ ਲੱਗਾ ਕਿ ਕਿਸ ਤਰ੍ਹਾਂ ਕਸ਼ਮੀਰ ਦੇ ਵਿੱਚ ਬਹੁਤ ਹੀ ਮਾੜੀ ਹਾਲਤ ਹੈ। ਕਸ਼ਮੀਰ 'ਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਐਸੇ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਇਸ ਵੇਲੇ ਪੀੜਤਾਂ ਦੀ ਕੀ ਸਥਿਤੀ ਹੈ ਕਸ਼ਮੀਰ ਦੇ ਵਿੱਚ। ਹਾਂਜੀ, ਤੁਹਾਡੇ ਦਰਸ਼ਕਾਂ ਨੂੰ ਪਤਾ ਹੀ ਹੋਏਗਾ ਕਿ ਜਦੋਂ ਮੀਂਹ ਸ਼ੁਰੂ ਹੋਏ ਸਨ 31 ਅਗਸਤ ਵਿੱਚ ਜੀ, श्रीनगर ਦੇ ਜਿਹੜੇ ਵਸਨੀਕ ਸਨ ਉਹਨਾਂ ਨੇ ਸੋਚਿਆ ਵੀ ਜਿਸ ਤਰ੍ਹਾਂ ਹਮੇਸ਼ਾ ਦੀ ਤਰ੍ਹਾਂ ਮੀਂਹ ਆਉਂਦੇ ਨੇ ਇਸ ਤਰ੍ਹਾਂ ਆਏ ਨੇ। ਹਾਂਜੀ, ਕਿਉਂਕਿ 60 ਸਾਲ ਬਾਅਦ ਲਗਾਤਾਰ ਜਦੋਂ ਮੀਂਹ ਵਰਿਆ 10 ਦਿਨ ਬਾਅਦ ਜਦੋਂ ਹੜ੍ਹ ਆਏ ਨੇ ਤੇ ਜੋ ਲੋਕਾਂ ਨਾਲ ਹੋਇਆ। ਕੱਲ ਮੈਂ ਸਾਡੇ ਜਿਹੜੇ ਔਨ ਸਾਈਟ ਵੋਲੰਟੀਅਰ ਨੇ ਜਗਜੀਤ ਸਿੰਘ ਜਿਹੜੇ ਸ਼ਹੀਦ ਬੁੰਗਾ ਗੁਰਦੁਆਰਾ ਵਿੱਚ ਸੇਵਾ ਕਰ ਰਹੇ ਹਨ, ਉਹਨਾਂ ਨੇ ਦੱਸਿਆ ਕਿ ਪੀਕ ਵਿੱਚ 10,000 ਲੋਕ ਉਸ ਗੁਰਦੁਆਰੇ ਠਹਿਰੇ ਸਨ ਐਸ ਇਵੈਕੂਏਟ ਨਾ ਜਿਹੜੇ ਫਲੱਡ ਦੇ ਲੋਕ ਸਨ ਜੀ। ਤੇ ਅੱਜ ਤਕਰੀਬਨ 400 ਪਰਿਵਾਰ ਅਜੇ ਉੱਥੇ ਹੈਗੇ, ਯਾਨੀ 200 ਪਰਿਵਾਰ ਅਜੇ ਉੱਥੇ ਹੈਗੇ ਨੇ ਜੀ ਉੱਥੇ ਗੁਰਦੁਆਰੇ। ਤੇ ਰੋਜ਼ 500 ਮਰੀਜ਼, ਉਹਨਾਂ ਦਾ ਜਿਹੜਾ ਮੈਡੀਕਲ ਕੈਂਪ ਹੈ ਗੁਰਦੁਆਰੇ ਦੇ ਲਾਇਬ੍ਰੇਰੀ ਵਿੱਚ, ਕੋਮਲ ਲਾਇਬ੍ਰੇਰੀ ਜਿਸ ਦਾ ਨਾਂ ਹੈ, ਉਦੋਂ ਤਾਂ ਹਜ਼ਾਰਾਂ ਦੇ ਮਰੀਜ਼ਾਂ ਨੂੰ ਵੇਂਦਾ ਸੀ। ਅੱਜ 500 ਮਰੀਜ਼ ਉਹ ਕੈਂਪ ਵਿੱਚ ਉਹਨਾਂ ਨੂੰ ਆਪਣੀ ਮੈਡੀਕੇਸ਼ਨ ਮਿਲ ਰਹੀ ਹੈ। ਸੋ ਹਾਲਾਤ ਐਸੇ ਨੇ ਕਿ ਹੜ੍ਹ ਤੋਂ ਬਾਅਦ ਤੁਹਾਨੂੰ ਪਤਾ ਜਦੋਂ ਹੜ੍ਹ ਫਿਰ ਚਲੇ ਜਾਂਦਾ ਹੈ ਜੋ ਤਬਾਹੀ ਹੁੰਦੀ ਹੈ ਉਸ ਤੋਂ ਬਾਅਦ ਦਿਸਦੀ ਹੈ। ਤੁਹਾਨੂੰ ਇਹ ਵੀ ਪਤਾ ਹੈ ਕਿ 200 ਬੰਦਾ ਉਸ ਹੜ੍ਹ ਨੇ ਵਿਕਟਮ ਤੇ ਮਰ ਗਏ ਸਨ ਜੀ। ਤੇ ਅੱਜ ਸਾਨੂੰ ਇੱਕ ਖਬਰ ਆਈ ਕਿ 4 ਸਰੀਰ ਜੋ ਲਾਸ਼ਾਂ ਜੋ ਲੱਭੀਆਂ ਸਨ ਸਿੱਖਾਂ ਦੀਆਂ, ਤੇ ਉਹਨਾਂ ਦੇ ਅੰਤਮ ਸੰਸਕਾਰ ਕੀਤੇ ਗੁਰੂ ਘਰ, ਕਿਉਂਕਿ ਉਹਨਾਂ ਦੇ ਪਰਿਵਾਰਾਂ ਦਾ ਪਤਾ ਨਹੀਂ ਸੀ ਉਹ ਕੌਣ ਨੇ। ਤੇ ਅੱਜ ਸਾਨੂੰ ਈਮੇਲ ਆਈ ਵੀ ਤੁਸੀਂ ਕੋਸ਼ਿਸ਼ ਕਰੋ ਲੱਭਣ ਦੀ ਵੀ ਇਹ ਕੌਣ ਹੋਣਗੇ ਇਹਨਾਂ ਦੇ ਪਰਿਵਾਰ, ਕਿਉਂਕਿ ਕਸ਼ਮੀਰ ਵਿੱਚ ਵੀ ਜਲੰਧਰ ਤੋਂ ਕਈ ਟ੍ਰੇਡਰਸ ਦੇ ਤੌਰ ਤੇ ਸਿੱਖ ਆਉਂਦੇ ਹੁੰਦੇ ਸਨ ਤੇ ਉਹਨਾਂ ਦੇ ਘਰ-ਬਾਰ ਜਿਆਦਾ ਮਜ਼ਬੂਤ ਨਹੀਂ ਹੁੰਦੇ ਸਨ, ਪਰਮਾਨੈਂਟ ਨਹੀਂ ਹੁੰਦੇ ਸਨ। ਤੇ ਸਾਨੂੰ ਡਰ ਹੈ ਕਿ ਉਹਨਾਂ ਪਰਿਵਾਰਾਂ ਵਿੱਚੋਂ ਇਹ ਲੋਕ ਹੋਣਗੇ ਤੇ ਉਹਨਾਂ ਦੇ ਪਿੱਛੇ ਪਰਿਵਾਰਾਂ ਨੂੰ ਸ਼ਾਇਦ ਨਾ ਪਤਾ ਹੋਵੇ ਉਹਨਾਂ ਦਾ ਕੀ ਹਾਲਾਤ ਹੈ। ਸੋ ਇਹ ਨਜ਼ਾਰਾ ਹੈ ਅੱਜ ਸ਼੍ਰੀਨਗਰ ਵਿੱਚ, ਜਿੱਥੇ ਗੁਰਦੁਆਰੇ 'ਚ ਭਾਵੇਂ ਘੱਟ ਲੋਕ ਹਨ ਅਜੇ ਵੀ ਹੈਗੇ ਨੇ 200 ਪਰਿਵਾਰ, 500 ਮਰੀਜ਼ ਆਉਂਦਾ ਹੈ ਲਗਾਤਾਰ ਉਸ ਗੁਰਦੁਆਰੇ ਦੇ ਮੈਡੀਕਲ ਕਲੀਨਿਕ ਵਿੱਚ। ਤੇ ਬਾਕੀ ਦੀਆਂ ਜਥੇਬੰਦੀਆਂ ਜਿਨ੍ਹਾਂ ਨੇ ਪਿਛਲੇ 3 ਹਫ਼ਤਿਆਂ ਤੋਂ ਜੋ ਸੇਵਾ ਕੀਤੀ ਹੈ, ਤੁਸੀਂ ਆਪਣੇ ਲਫ਼ਜ਼ਾਂ ਨਾਲ ਹੀ ਦੱਸਿਆ ਹੈ ਕਿ ਇੱਕ ਨਮੂਨਾ ਬਣਾ ਕੇ ਵਿਖਾਇਆ ਹੈ ਕਿ ਕਿਸ ਤਰ੍ਹਾਂ ਸਿੱਖ ਜਗਤ, ਭਾਵੇਂ ਯੂਨਾਈਟਿਡ ਸਿੱਖਸ ਹੋਵੇ, ਭਾਵੇਂ ਖਾਲਸਾ ਏਡ ਹੋਵੇ, ਭਾਵੇਂ ਸਿੱਖ ਰਿਲੀਫ ਹੋਵੇ, ਜਿੱਥੇ ਮੈਂ ਬੈਠੀ ਹਾਂ ਸਾਰੀ ਵਿੱਚ ਇੱਕ ਹੋਰ ਸੰਸਥਾ ਹੈ ਸਿੱਖੀ ਅਵੇਅਰਨੈਸ, ਉਹਨਾਂ ਨੇ ਜੋ ਪੈਸੇ ਦੇ ਤੌਰ ਤੇ, ਸੇਵਾਦਾਰਾਂ ਦੇ ਤੌਰ ਤੇ, ਸਮਾਨ ਦੇ ਤੌਰ ਤੇ ਜੋ ਪਹੁੰਚਾਇਆ ਹੈ, ਉਹ ਵੇਖ ਕੇ ਨਜ਼ਾਰਾ ਪਤਾ ਲੱਗਦਾ ਕਿ ਮਾਨਸ ਕੀ ਜਾਤ ਸਬੈਕ ਪਹਿਚਾਨਪੋ ਦਾ ਜੋ ਗੁਰੂ ਸਾਹਿਬ ਦਾ ਨਿਸ਼ਾਨਾ ਸੀ ਸਾਡੇ ਲਈ, ਉਹ ਇਸ ਤਰ੍ਹਾਂ ਪੂਰਾ ਕਰਦੇ ਹਾਂ। ਜੀ ਬਿਲਕੁਲ ਬਿਲਕੁਲ ਭੈਣ ਜੀ, ਤੁਸੀਂ ਪੂਰੀ ਡਿਟੇਲ ਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਯੂਨਾਈਟਿਡ ਸਿੱਖਸ ਨੇ ਇਸ ਦੇ ਵਿੱਚ ਯੋਗਦਾਨ ਪਾਇਆ। ਬਟ ਆਈ ਵਿਲ ਲਾਈਕ ਟੂ ਆਸਕ ਕਿ ਤੁਹਾਡੇ ਅਗਲੇ ਪ੍ਰੋਜੈਕਟਸ ਕੀ ਨੇ? ਆਲਸੋ ਇਹਨਾਂ ਲੋਕਾਂ ਨੂੰ, ਜਿਹੜੇ ਕਸ਼ਮੀਰਵਾਦੀ ਦੇ ਲੋਕ ਨੇ, ਚਾਹੇ ਸਿੱਖ ਨੇ, ਚਾਹੇ ਮੁਸਲਮਾਨ ਨੇ, ਜਾਂ ਕੋਈ ਹੋਰ ਭਾਈਚਾਰੇ ਦੇ ਨੇ, ਇਹਨਾਂ ਨੂੰ ਬੈਕ ਟੂ ਨੋਰਮਲ ਲਾਈਫ ਵਿੱਚ ਆਉਣ ਲਈ ਕਿੰਨਾ ਟਾਈਮ ਲੱਗੇਗਾ ਤੁਹਾਡੇ ਖਿਆਲ ਦੇ ਨਾਲ? ਹੈਲੋ ਜੀ, ਹੈਲੋ ਭੈਣ ਜੀ। ਹਾਂਜੀ ਹਾਂਜੀ ਭੈਣ ਜੀ, ਕੈਨ ਯੂ ਹੀਅਰ ਮੀ?
I can hear you now, yeah. Okay, ਭੈਣ ਜੀ, I'm just asking you ਕਿ ਜਿਸ ਤਰ੍ਹਾਂ ਇਹ ਰਿਲੀਫ ਜਿਸ ਤਰ੍ਹਾਂ ਕਾਫੀ ਤਬਾਹੀ ਹੋ ਗਈ ਸੀਗੀ ਕਸ਼ਮੀਰ ਦੇ ਵਿੱਚ, ਕਾਫੀ ਸਾਰੇ ਸਿੱਖ ਭਰਾ ਜਿਹੜੇ ਨੇ ਬੇਘਰ ਹੋ ਗਏ ਨੇ, ਜਾਂ ਸਾਰੇ ਮੁਸਲਮਾਨ ਭਰਾ ਨੇ ਜਾਂ ਹੋਰ ਕੋਈ ਹੈਗੇ ਨੇ ਉੱਥੇ, ਉਹਨਾਂ ਨੂੰ ਬੈਕ ਟੂ ਨੋਰਮਲ ਲਾਈਫ ਵਿੱਚ ਆਉਣ ਲਈ ਕਿੰਨਾ ਕੁ ਟਾਈਮ ਲੱਗਾ, ਕਿੰਨੀ ਕੁ ਤਬਾਹੀ ਉੱਥੇ ਇੰਨੀ ਹੋਈ ਆ? Okay, ਕਹਿੰਦੇ ਨੇ 97% of Srinagar was underwater. ਮਤਲਬ 97% ਉਹ ਸਿਟੀ ਦਾ ਭਾਵੇਂ ਬੈਂਕ ਸਨ, ਘਰ ਸਨ, ਜੋ ਵੀ ਸਨ, ਪਾਣੀ ਹੜ੍ਹ ਦੇ ਹੇਠਾਂ ਸਨ ਨਾ, 20 ਫੁੱਟ 10 ਫੁੱਟ ਤੱਕ ਜੋ ਪਾਣੀ ਸੀ। ਸੋ ਜਦੋਂ ਲੋਕੀ ਹੁਣ ਵਾਪਸ ਜਾ ਰਹੇ ਨੇ, ਜਿਨ੍ਹਾਂ ਦੇ ਘਰਾਂ ਵਿੱਚ ਤਬਾਹੀ ਆਈ ਹੈ ਪਰ ਉਹਨਾਂ ਦੇ ਪੈਸੇ ਹੈਗੇ ਨੇ ਬੈਂਕਾਂ ਵਿੱਚ, ਉਹਨਾਂ ਦੇ ਮਤਲਬ ਵੀ ਉਹ ਮੀਨਸ ਵਾਲੇ ਨੇ, ਉਹਨਾਂ ਨੇ ਤਾਂ ਜਾ ਕੇ ਮੁਰੰਮਤ ਕਰ ਲੈਣੀ ਹੈ। ਉਹਨਾਂ ਦਾ ਤਾਂ ਮੁਸ਼ਕਲ ਆਏਗੀ, ਮਹੀਨਾ ਮੁਸ਼ਕਲ ਆਏਗੀ, ਮੁਰੰਮਤ ਹੋ ਰਹੀ ਹੈ। ਪਰ ਉਹਨਾਂ ਦਾ ਸੋਚੋ ਜਿਨ੍ਹਾਂ ਦਾ ਜਿਹੜਾ ਵੀ हैंड टू माउथ फीड करते अपने आप ਨੂੰ ਜੋ ਲੋਕ ਨੇ, ਹੈ ਨਾ, ਤੇ ਉਹਨਾਂ ਦੇ ਕੋਲ ਥੋੜਾ ਰਿਜ਼ਰਵ ਹੋਣਗੇ ਬੈਂਕਾਂ ਵਿੱਚ, ਜਿੱਥੇ ਉਹ ਜਾ ਕੇ ਆਪਣੇ ਘਰ ਦੀ ਮੁਰੰਮਤ ਕਰ ਸਕਣ। ਸੋ ਐਸੇ ਲੋਕ ਜਿਨ੍ਹਾਂ ਦੇ ਆਪਣੇ ਘਰਾਂ ਵਿੱਚ ਰਸੋਈਆਂ ਵਿੱਚ ਜਿਹੜੇ ਭਾਂਡੇ ਹੁੰਦੇ ਨੇ ਉਹ ਸਾਰੇ ਰੁੜ ਗਏ। ਤੇ ਵੇਖੋ ਹੁਣ ਠੰਡਾ ਮੌਸਮ ਆ ਰਿਹਾ ਹੈ ਤੇ ਕਸ਼ਮੀਰ ਦੀ ਜਿਹੜੀ ਠੰਡ ਹੈ ਇਹ ਸਿਰਫ ਨਾਰਥ ਅਮਰੀਕਾ ਦੇ ਲੋਕ ਸਮਝਣਗੇ ਜਿਨ੍ਹਾਂ ਦੇ ਵਿੱਚ ਜਿਹੜੇ ਬਰਫ਼ ਵਿੱਚ ਰਹਿੰਦੇ ਨੇ। ਜੋ ਜੰਮੂ ਵਿੱਚ ਠੰਡ ਹੈ, ਜੋ ਦਿੱਲੀ ਵਿੱਚ ਠੰਡ ਹੈ, ਉਹ ਤਾਂ ਕੁਛ ਨਹੀਂ ਠੰਡ ਕੰਪੇਅਰ ਟੂ ਕਸ਼ਮੀਰ, ਹੈ ਨਾ। ਜੀ ਬਿਲਕੁਲ। ਸੋ ਜੇ ਅਸੀਂ ਕੰਬਲ ਘਲਾਏ ਨੇ, ਪਹਿਲੇ ਦਿਨਾਂ 'ਚ ਤੁਸੀਂ ਸੁਣਿਆ ਹੋਵੇਗਾ ਅਸੀਂ 2000 ਕੰਬਲ ਪਹੁੰਚਾਏ ਸੀ ਅੰਮ੍ਰਿਤਸਰ ਤੋਂ। ਸਪਾਈਸ ਜੈਟ 에ਅਰਲਾਈਨਸ ਨੇ ਸਾਨੂੰ ਦਾ ਕੰਸੈਸ਼ਨ ਦਿੱਤਾ ਸੀ, ਅਸੀਂ ਕੰਬਲ ਪਹੁੰਚਾਏ ਸੀ। ਪਰ ਕੰਬਲ ਦਾ ਮੌਸਮ ਬਹੁਤ ਛੇਤੀ ਮੁੱਕ ਜਾਣਾ ਹੈ ਤੇ ਹੁਣ ਰਜਾਈਆਂ ਦਾ ਮੌਸਮ ਸ਼ੁਰੂ ਹੋਣਾ, ਪਰ ਲੋਕਾਂ ਦੀਆਂ ਰਜਾਈਆਂ ਜਾਂ ਰੁੜ ਗਈਆਂ ਨੇ ਜਾਂ ਉਹ ਬਹੁਤ ਗਿੱਲੀਆਂ ਨੇ, ਹੈ ਨਾ। ਜੀ ਤੇ ਭੈਣ ਜੀ, ਨਾਲ ਦੀ ਨਾਲ ਅਸੀਂ ਸਕਰੀਨ ਦੇ ਉੱਪਰ ਦਿਖਾ ਰਹੇ ਹਾਂ ਤੁਹਾਡੀਆਂ ਪਿਕਚਰ ਜੀ, ਤੁਸੀਂ ਕਿਸ ਤਰ੍ਹਾਂ ਕਸ਼ਮੀਰ ਰਿਲੀਫ ਫੰਡ ਦੇ ਵਿੱਚ ਜਿਹੜਾ ਹੋ ਰਿਹਾ ਆਰਗੇਨਾਈਜੇਸ਼ਨ ਹੋ ਰਹੀ ਹੈ, ਇਸ ਵਿੱਚ ਕਿਸ ਤਰ੍ਹਾਂ ਮਦਦ ਕਰ ਰਹੇ। ਆਲਸੋ ਭੈਣ ਜੀ, ਆਈ ਵੁੱਡ ਲਾਈਕ ਟੂ ਆਸਕ ਯੂ, ਬਿਕੋਜ਼ ਆਪਣੇ ਕੋਲ ਲਿਮਿਟਡ ਟਾਈਮ ਹੁੰਦਾ, ਤੇ ਜਿਸ ਤਰ੍ਹਾਂ ਆਪਣੇ ਕਸ਼ਮੀਰ ਦੇ ਵਿੱਚ 18 ਗੁਰਦੁਆਰੇ ਵੀ ਕਾਫੀ ਪ੍ਰਭਾਵਿਤ ਹੋਏ ਇਸ ਹੜ੍ਹ ਦੇ ਨਾਲ। ਕੈਨ ਯੂ ਟੈਲ ਅਸ ਅ ਲਿਟਲ ਬਿਟ ਅਬਾਊਟ ਦੈਟ? ਗੁਰਦੁਆਰੇ, as far as I know, ਭੈਣ ਜੀ, there were no affected gurdwaras because it was a Srinagar flood. I mean, of course, ਮੀਂਹ ਤਾਂ ਸਾਰੇ ਪਾਸੇ ਪਿਆ ਹੈ, ਬਾਰਾਮੂਲਾ ਵੀ ਪਿਆ ਹੈ, ਪਰ ਜਿੱਥੇ ਰਿਲੀਫ ਕੰਮ ਹੋ ਰਿਹਾ ਉਹ ਸ੍ਰੀਨਗਰ ਹੈ। ਇੱਥੇ ਜਿਹੜਾ ਗੁਰੂ ਘਰ ਨਹੀਂ ਅਫੈਕਟਡ ਸੀ, ਬੁੰਗਾ, ਸ਼ਹੀਦ ਬੁੰਗਾ ਗੁਰਦੁਆਰਾ ਤੇ ਹੋਰ 2 ਗੁਰਦੁਆਰੇ ਨੇ ਜਿੱਥੇ ਇਹ ਰਿਲੀਫ ਵਰਕ ਹੋ ਰਿਹਾ ਹੈ। ਹੋਰ ਮਾਫ ਕਰਨਾ, ਮੈਨੂੰ ਸ਼ਾਇਦ ਇੰਨੀ ਦੂਰ ਬੈਠਾ ਉਹ ਖਬਰ ਨਹੀਂ ਮਿਲੀ ਵੀ ਜੇ ਕੋਈ ਗੁਰਦੁਆਰੇ ਅਫੈਕਟਡ ਸਨ, ਐਂਡ ਆਈ ਥਿੰਕ ਕੋਈ ਅਫੈਕਟਡ ਨਹੀਂ ਸੀ, ਅਦਰਵਾਈਜ਼ ਉਹ ਖਬਰ ਜ਼ਰੂਰ ਬਾਹਰ ਨਿਕਲੀ ਹੋਣੀ ਸੀ। ਜੀ ਸੋ ਭੈਣ ਜੀ, ਆਈ ਵੁੱਡ ਲਾਈਕ ਟੂ ਆਸਕ ਯੂ ਵਨ ਮੋਰ ਟਾਈਮ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਤੁਸੀਂ ਰਿਲੀਫ ਫੰਡ ਸਿਰਫ ਕਰ ਰਹੇ ਹੋ ਓਨਲੀ ਇਨ ਸ਼੍ਰੀਨਗਰ, ਕਿ ਹੋਰ ਵੀ ਕੋਈ ਤੁਸੀਂ ਏਰੀਆ ਕਵਰ ਕਰ ਰਹੇ ਹੋ? ਵੇਖੋ, ਯੂਨਾਈਟਿਡ ਸਿੱਖਸ ਜਿੱਦਾਂ ਹੋਰ ਵੀ ਜਥੇਬੰਦੀ ਨੇ, ਪਹਿਲਾਂ ਅਸੀਂ ਵੇਖਣਾ ਹੁੰਦਾ ਵੀ ਕਿੱਥੇ ਲੋੜ ਜ਼ਿਆਦਾ ਸਖਤ ਹੈ ਤੇ ਛੇਤੀ ਚਾਹੀਦੀ ਹੈ ਨਾ। ਮੈਂ ਨਹੀਂ ਕਹਿੰਦੀ ਵੀ ਜੰਮੂ 'ਚ ਬੈਠੇ ਜਿਹੜੇ ਸਿੱਖਾਂ ਨੂੰ ਮਦਦ ਦੀ ਲੋੜ ਨਹੀਂ ਹੈ, ਪਰ ਉਹਨਾਂ ਦੀ ਮਦਦ ਪੂਰੀ ਹੋ ਸਕਦੀ ਹੈ ਸੌਖੀ ਤਰ੍ਹਾਂ। ਜੇ ਅਸੀਂ ਇੰਨੀ ਦੂਰੋਂ ਜਾ ਰਹੇ ਹੋ ਤੇ ਫਿਰ ਅਸੀਂ ਉੱਥੇ ਹੀ ਪਹੁੰਚਾਂਗੇ ਨਾ ਜਿੱਥੇ ਲੋੜ ਬਹੁਤ ਅਕਿਊਟ ਹੈ, ਬਹੁਤ ਜ਼ਰੂਰਤ ਹੈ। ਮੈਂ ਦੱਸਣਾ ਚਾਹੁੰਦੀ ਹਾਂ, ਸਾਨੂੰ ਰੋਜ਼ ਕੋਈ ਨਾ ਕੋਈ ਈਮੇਲ, ਫੋਨ ਕਾਲ ਆਉਂਦਾ ਹੈ ਵੀ ਅਸੀਂ ਜਲੰਧਰ ਹਾਂ, ਅਸੀਂ ਦੁੱਧ ਇਕੱਠਾ ਕੀਤਾ ਹੈ, ਡੱਬੇ ਇਕੱਠੇ ਕੀਤੇ, ਤੁਸੀਂ ਦੱਸੋ ਅਸੀਂ ਕਿੱਥੇ ਪਹੁੰਚਾਈਏ, ਜਾਂ ਅਸੀਂ ਪੈਸਾ ਇਕੱਠਾ ਕੀਤਾ ਹੈ, ਤੁਸੀਂ ਦੱਸੋ ਤੁਸੀਂ ਕੀ ਕਰ ਰਹੇ ਹੋ ਇਸ ਵੇਲੇ। ਸੋ ਅਸੀਂ ਹੁਣ ਦਾ ਅਸੀਂ ਇਹੀ ਜਵਾਬ ਦੇ ਰਹੇ ਹੋ ਵੀ ਜੋ ਪਰਿਵਾਰਾਂ ਵਿੱਚ ਜੋ ਲੋੜ ਹੈ ਵਾਪਸ ਜਾਣ ਦੇ, ਜੋ ਉਹਨਾਂ ਨੂੰ ਦਿਸਦੀ ਹੈ ਤੇ ਠੰਡ ਮੌਸਮ ਆਉਣ ਵਾਲਾ ਹੈ, ਉਸ ਨੂੰ ਮੁੱਖ ਰੱਖ ਕੇ ਇਸ ਵੇਲੇ ਅਸੀਂ ਇੱਕ ਪ੍ਰੋਗਰਾਮ ਉਲੀਕ ਰਹੇ ਹਾਂ ਕਿ ਰਜਾਈਆਂ ਉੱਥੇ ਹੀ ਬਣ ਜਾਣ। ਅਸੀਂ ਜੇ ਹਲਕੀਆਂ ਰਜਾਈਆਂ ਪਿੱਛੋਂ ਘਲਾਵਾਂਗੇ ਜਿੱਥੋਂ ਵੀ, ਤੇ ਉਹ ਕੰਮ ਨਹੀਂ ਆਉਣੀਆਂ। ਉਹਨਾਂ ਨੂੰ ਪਤਾ ਹੁੰਦਾ ਕਿੰਨੇ ਟੌਪ ਦੀ ਉਹਨਾਂ ਨੂੰ ਰਜਾਈ ਚਾਹੀਦੀ ਹੈ, ਜਿਹਨੂੰ ਆਪਾਂ ਟੌਪ ਯੂਰਪ ਵਿੱਚ ਬੋਲ ਦਿੰਦੇ ਹਾਂ ਜਾਂ ਬੋਲ ਦਿੰਦੇ ਹਾਂ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਰਜਾਈਆਂ ਦੇ ਕਵਰ ਅਸੀਂ ਘਲਾਈਏ ਤੇ ਰੂੰ ਘਲਾ ਦਈਏ ਤੇ ਉੱਥੇ ਬਣ ਜਾਣ। ਸੋ ਇਹ ਇਸ ਵੇਲੇ ਵਿਚਾਰ ਹੋ ਰਿਹਾ ਹੈ ਵੀ ਅਸੀਂ ਜੋ ਮਹੀਨੇ ਦੇ ਵਿੱਚ ਇਹ ਲੋੜ ਬਹੁਤ ਸਖਤ ਹੋ ਜਾਣੀ ਹੈ, ਉਸ ਵੇਲੇ ਅਸੀਂ ਰਜਾਈਆਂ ਪਿੱਛੇ ਭੱਜਾਂਗੇ ਤਾਂ ਫਿਰ you'll be in trouble। ਜੀ ਬਿਲਕੁਲ। ਤੇ ਭੈਣ ਜੀ, ਆਈ ਵੁੱਡ ਲਾਈਕ ਟੂ ਆਸਕ ਕਿ ਜਿਸ ਤਰ੍ਹਾਂ ਕਸ਼ਮੀਰੀਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਏਜੰਸੀਆਂ ਉਹਨਾਂ ਦੀਆਂ ਲੋੜਾਂ ਦੀ ਠੀਕ ਤਰ੍ਹਾਂ ਪੂਰਤੀ ਨਹੀਂ ਕਰ ਪਾਈ, ਇਸ ਸੰਬੰਧੀ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਹੋਈ ਹੈ, ਇਸ ਦੀ ਕੀ ਹਕੀਕਤ ਹੈ? ਐਸੇ ਵਕੀਲ ਮੈਂ ਹਕੀਕਤ ਤੋਂ ਹੀ ਦੱਸ ਸਕਦੀ ਜੋ ਸਬੂਤ ਸਣੇ ਹੋਏਗਾ, ਸੋ ਕੋਰਟ ਵਿੱਚ ਸਭ ਕੁਝ ਸੁਣਾਈ ਦੇਗਾ। ਪਰ ਸਾਨੂੰ ਇਹ ਪਤਾ ਹੈ ਕਿ ਸਾਡੀ ਜਿਹੜੀ ਰਿਲੀਫ ਵਰਕ ਆ ਸਿੱਖ ਕੌਮ ਦੀ, ਹੈ ਨਾ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਨਾ ਕਈ ਸੰਸਥਾਵਾਂ ਤੇ ਪਹੁੰਚੀਆਂ ਨੇ, ਉਹ ਖਬਰ ਕਿਸੇ ਪੇਪਰ ਵਿੱਚ ਨਿਊਜ਼ ਨਹੀਂ ਬਣੀ। ਤੇ ਅੱਜ ਹੀ ਇੱਕ ਬੁਲਾਰਾ ਚੰਡੀਗੜ੍ਹ ਦਾ ਅਮਰੀਕ ਸਿੰਘ ਕਰਕੇ ਭਾਈ ਸਾਹਿਬ ਨੇ, ਉਹਨਾਂ ਨੇ ਆਪਣੇ ਸਖਤ ਤੌਰ ਤੇ ਕਿਹਾ ਮੀਡੀਆ ਵਾਲਿਆਂ ਨੂੰ ਇੱਕ ਕਵਿਤਾ ਸੁਣਾ ਕੇ
ਕਿ ਤੁਸੀਂ ਉਦੋਂ ਉੱਥੇ ਹੁੰਦੇ ਹੋ ਜਦੋਂ ਸਾਡੇ ਕੌਮ ਵਿੱਚ ਤੁਸੀਂ ਕੋਈ ਲੜਾਈ ਵੇਖਦੇ ਹੋ ਉਸਦੀ ਤੁਸੀਂ ਹੈਡਲਾਈਨ ਬਣਾਉਂਦੇ ਹੋ ਤੇ ਤੁਸੀਂ ਜਦੋਂ ਅਸੀਂ ਚੜ੍ਹਦੀ ਕਲਾ ਵਿੱਚ ਸਰਬੱਤ ਦਾ ਭਲਾ ਦਾ ਕੰਮ ਕਰਦੇ ਹੋ ਤੁਹਾਡੀ ਨਿਊਜ਼ ਨਹੀਂ ਬਣਦੇ ਸੋ ਤੁਸੀਂ ਸਾਡੇ ਫੋਟੋ 'ਚ ਵੇਖਿਆ ਹੋਏਗਾ ਆਰਮੀ ਨੇ ਸਾਨੂੰ ਜਿਸ ਤਰ੍ਹਾਂ ਸਾਥ ਦਿੱਤਾ ਸੀ ਟੂ ਗੋ ਇਨਟੂ ਦੀ flood affected areas ਉਹ ਦਿਨਾਂ ਵਿੱਚ ਜਦੋਂ ਉਹ ਟੰਗੇ ਹੋਏ ਸਨ ਆਪਣੇ ਘਰਾਂ ਵਿੱਚ ਹੀ ਕਹਿ ਲਓ ਤੇ ਉਹਨਾਂ ਨੂੰ ਜੋ ਪਹੁੰਚਾਉਣਾ ਸੀ ਸੋ ਇਹ ਇਸ ਦੀ ਸਬੂਤ ਕੋਰਟ ਹੀ ਉਸ ਦਾ ਡਿਸੀਜਨ ਦੇਗਾ ਐਸ ਵੈਲ ਐਸ ਸਪੈਕੂਲੇਸ਼ਨ ਵਿੱਚ ਜੋ ਕਹਿ ਰਹੇ ਨੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਕਿ ਕੋਈ ਕਸ਼ਮੀਰ ਵਿੱਚ ਬੈਠਾ ਸਿੱਖ ਕਹਿ ਰਿਹਾ ਹੈ ਜਾਂ ਮੁਸਲਮਾਨ ਕਹਿ ਰਿਹਾ ਹੈ ਤੇ ਲੈਟ ਦ ਕੋਰਟ ਡਿਸਾਈਡ ਵੇਅਰ ਦ ਟਰੂਥ ਲਾਈਜ਼ ਪਰ ਮੈਂ ਜ਼ਰੂਰ ਕਹਾਂਗੀ ਕਿ ਕਸ਼ਮੀਰ ਦੇ ਸਿੱਖਾਂ ਨੇ ਇੰਨੀ ਸੋਹਣੀ ਤਰ੍ਹਾਂ ਵਿਖਾਇਆ ਬਾਹਰ ਲੋਕ ਬੈਠੇ ਸਿੱਖਾਂ ਨੇ ਸਾਨੂੰ ਨੈਦਰਲੈਂਡਸ ਤੋਂ ਯੂਕੇ ਤੋਂ ਇੱਥੇ ਭੈਣ ਜੀ ਨੇ ਇੱਕ ਓਨਟਾਰੀਓ ਵੱਲ ਤਨਵੀਰ ਕੌਰ ਉਹਨਾਂ ਨੇ ਐਸੇ ਜੋੜ ਕੇ ਆਪਣੇ ਲੱਖ ਕੱਟ ਕੇ ਜੋ ਪੈਸਾ ਇਕੱਠਾ ਕਰ ਰਹੇ ਨੇ ਤੇ ਸਿੱਖ ਨੂੰ ਕਹਿ ਰਹੇ ਤੁਸੀਂ ਜਾ ਕੇ ਬਚਾਓ ਇੱਕ ਤਾਂ ਜੋ ਅਸੀਂ ਵੇਖੀ ਹੈ ਕਸ਼ਮੀਰ ਸਿੱਖਾਂ ਦੀ ਇਟ ਵਾਸ ਸੋ ਬਿਊਟੀਫੁਲ ਜੀ ਬਿਲਕੁਲ ਬਿਲਕੁਲ ਤੇ ਭੈਣ ਜੀ ਜਿਸ ਤਰ੍ਹਾਂ ਬਾਹਰਲੇ ਦਰਸ਼ਕ ਤੁਹਾਨੂੰ ਇਸ ਵੇਲੇ ਵੇਖ ਰਹੇ ਨੇ ਸੁਣ ਰਹੇ ਨੇ ਭਾਬੀ ਦੇ ਵਾਂਟ ਟੂ ਹੈਲਪ ਯੂ ਗਾਇਜ਼ ਐਜ਼ ਵੈਲ ਵਿਦ ਦਿਸ ਕਸ਼ਮੀਰ ਜਿਹੜੀ ਪ੍ਰੋਬਲਮਸ ਹੋ ਰਹੀਆਂ ਨੇ ਹੜ੍ਹਾਂ ਦੇ ਨਾਲ ਹਾਊ ਕੁਡ ਵੀ ਹੈਲਪ ਅਸੀਂ ਕਿਸ ਤਰ੍ਹਾਂ ਤੁਹਾਡੀ ਮਦਦ ਕਰ ਸਕਦੇ ਹਾਂ ਵਾਟ ਕੈਨ ਹੈਲਪ ਡੂ ਯੂ ਨੀਡ ਫਰਮ ਅਸ ਤੁਸੀਂ ਸਾਡੀ ਵੈਬਸਾਈਟ ਤੇ ਜਾਓ unitedsikhs.org ਜੀ ਤੇ ਸਿੱਧਾ ਜੇ ਤੁਸੀਂ ਪੈਸੇ ਡੋਨੇਟ ਕਰਨੇ ਆ ਡੋਨੇਟ ਪੇਜ ਤੇ ਜਾ ਕੇ ਉੱਥੇ ਸਪੈਸੀਫਾਈ ਕਰੋ ਕਿ ਇਹ ਕਸ਼ਮੀਰ ਫੰਡਸ ਵਾਸਤੇ ਹੈ ਤੇ ਜੇ ਤੁਸੀਂ ਯੂਐਸ ਵਿੱਚ ਬੈਠੇ ਹੋ ਤੁਸੀਂ ਡਾਲਰ ਦੇ ਦਿਓ ਜੇ ਕੈਨੇਡਾ ਬੈਠੇ ਹੋ ਕੈਨੇਡੀਅਨ ਡਾਲਰ ਦੇ ਦਿਓ ਜੇ ਯੂਕੇ ਬੈਠੇ ਯੂਰਪ ਬੈਠੇ ਹੋ ਤੁਸੀਂ ਯੂਕੇ ਪਾਉਂਡ ਦੇ ਦਿਓ ਜੇ ਤੁਸੀਂ ਇੰਡੀਆ ਵਿੱਚ ਹਾਂ ਤੁਸੀਂ ਪਲੀਜ਼ ਰੁਪਏ ਰਾਹੀਂ ਜੇ ਪੈਸੇ ਦੇਣੇ ਆ ਰੁਪਏ ਦਾ ਡਿਟੇਲਸ ਵੈਬਸਾਈਟ ਤੇ ਨਹੀਂ ਹੈ ਤੁਸੀਂ ਸਾਡੇ ਨਾਲ ਸੰਪਰਕ ਕਰੋ ਸਾਨੂੰ ਈਮੇਲ ਪਾਓ contact@unitedsikhs.org ਜਾਂ ਕੋਈ ਵੀ ਚੈਪਟਰ ਦੇ ਫੋਨ ਨੰਬਰ ਲਾ ਕੇ ਨਾ ਤੇ ਸਾਨੂੰ ਦੱਸੋ ਤੇ ਅਸੀਂ ਤੁਹਾਨੂੰ ਸਾਡਾ ਬੈਂਕ ਡਿਟੇਲਸ ਬਤਾ ਦਾਂਗੇ ਜੋ ਪੰਜਾਬ ਦਾ ਹੈ ਦਿੱਲੀ ਦਾ ਹੈ ਜੀ ਬਿਲਕੁਲ ਭੈਣ ਜੀ ਜਿਸ ਤਰ੍ਹਾਂ ਯੂਨਾਈਟਿਡ ਸਿੱਖ ਜਿਹੜੀ ਪੂਰੀ ਇਹ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਤੁਸੀਂ ਵੱਖ ਜਗ੍ਹਾ ਤੇ ਜਾ ਕੇ ਹਮੇਸ਼ਾ ਹੈਲਪ ਕਰਦੇ ਪਏ ਚਾਹੇ ਸੁਨਾਮੀ ਹੋਵੇ ਕਟਰੀਨਾ ਹੋਵੇ ਕੁਝ ਵੀ ਹੋ ਇਸ ਵੇਲੇ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਹੜ੍ਹ ਆਏ ਹੋਏ ਨੇ ਜਿਹਦੇ ਵਿੱਚ ਆਪਣੇ 2 ਗੁਰਦੁਆਰੇ ਜਿਸ ਤਰ੍ਹਾਂ ਪੰਜਾ ਸਾਹਿਬ ਤੇ ਆਪਣੇ ਨਨਕਾਣਾ ਸਾਹਿਬ ਵੀ ਕਾਫੀ ਡੀਪ ਗਏ ਹੋਏ ਨੇ ਤਾਂ ਇਜ਼ ਯੂਨਾਈਟਿਡ ਸਿੱਖਸ ਹੈਲਪਿੰਗ ਦੈਮ ਐਜ਼ ਵੈਲ ਇਨ ਪਾਕਿਸਤਾਨ ਦੇਖੋ ਆਰਸੀਪੀ ਅਸੀਂ ਦੋਵੇਂ ਪਾਸੇ ਕਿਉਂਕਿ ਸਾਡੇ ਲਈ ਪੰਜਾਬ ਤਾਂ ਪੰਜਾਬ ਹੈ ਸਾਊਥ ਏਸ਼ੀਆ ਹੈ ਅਸੀਂ ਕੋਈ ਐਸੇ ਬਾਉਂਡਰੀਜ਼ ਨਹੀਂ ਵੇਂਦੇ ਤੁਸੀਂ ਸੁਣਿਆ ਹੋਵੇਗਾ ਪੰਜਾ ਸਾਹਿਬ ਇੱਕ ਰਾਤੋਂ ਰਾਤ ਕਿੰਨਾ ਪਾਣੀ ਆ ਗਿਆ ਸੀ ਪਰ ਪਾਣੀ ਉਤਰ ਗਿਆ ਹੈ ਤਬੈਕੀ ਹੀ ਬੈਂਕਾਕ ਦੇ ਸੰਗਤਾਂ ਨੇ ਬਹੁਤ ਸਾਰੇ ਕੱਪੜੇ ਪਿਛਲੇ ਮਹੀਨਿਆਂ ਤੋਂ ਇਕੱਠੇ ਕੀਤੇ ਸਨ ਇਹ ਹੜ੍ਹ ਤੋਂ ਪਹਿਲਾਂ ਉਹ ਇਸ ਦਿਨਾਂ ਵਿੱਚ ਉਸਦੀ ਸ਼ਿਪਮੈਂਟ ਨਿਕਲੇਗੀ ਜਦੋਂ ਅਸੀਂ ਤੋੜ ਸਕਾਂਗੇ ਉੱਥੇ ਇੱਕ ਕਲੈਕਸ਼ਨ ਹੋਏਗੀ ਕੱਪੜਿਆਂ ਦੀ ਜੇ ਐਸਾ ਕੋਈ ਲੋੜ ਪੈ ਗਈ ਵਰਤ ਸਕਦੇ ਨੇ ਪਰ ਉੱਥੇ ਕੋਈ ਪੰਜਾ ਸਾਹਿਬ ਤੇ ਨਨਕਾਣਾ ਸਾਹਿਬ ਦੀ ਕੋਈ ਲੋੜ ਅਸੀਂ ਨਹੀਂ ਐਸੀ ਪੂਰੀ ਕੀਤੀ ਬਿਕੋਜ਼ ਕੋਈ ਖਾਸ ਮੰਗ ਨਹੀਂ ਆਈ ਪਾਣੀ ਜ਼ਰੂਰ ਚੜਿਆ ਸੀ ਪਰ ਪਾਕਿਸਤਾਨ ਦੇ ਵੱਲ ਜਿਹੜਾ ਕਸ਼ਮੀਰ ਸੀ ਉੱਥੇ ਜ਼ਰੂਰ ਲੋੜ ਸੀ ਤੇ ਅਸੀਂ ਰੱਬ ਤੋਂ ਮਾਫੀ ਮੰਗਦੇ ਹਾਂ ਕਿ ਅਸੀਂ ਉੱਥੇ ਉਸ ਪਾਸੇ ਨਹੀਂ ਪਹੁੰਚ ਸਕੇ ਜੀ ਬਿਲਕੁਲ ਤੇ ਭੈਣ ਜੀ ਹੋਰ ਕੁਐਸਚਨਸ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਤੁਸੀਂ ਕੁਝ ਹੋਰ ਇਸ ਰਿਲੀਫ ਪ੍ਰੋਗਰਾਮ ਬਾਰੇ ਦੱਸਣਾ ਚਾਹੋਗੇ ਆਪਣੇ ਸਾਡੇ ਦਰਸ਼ਕਾਂ ਨੂੰ ਜਾਂ ਕੁਝ ਕਹਿਣਾ ਚਾਹਦੇ ਹੋ ਮੈਂ ਹੀ ਕਹਿਣਾ ਚਾਹੁੰਦੀ ਹਾਂ ਕਿ ਖੁਸ਼ੀ ਵੀ ਆਉਂਦੀ ਹੈ ਜੋ ਰੱਬ ਆਪਣੇ ਕੌਤਕ ਵਿੱਚ ਜਦੋਂ ਹੜ੍ਹ ਲਿਆਉਂਦਾ ਹੈ ਪਰ ਫਿਰ ਇਨਸਾਨੀਅਤ ਦੇ ਜੋ ਰੰਗ ਵੇਖਦੇ ਹਾਂ ਮਦਦ ਕਰਨ ਦੇ ਏਕਤਾ ਦੇ ਜਿਹੜੇ ਦਿਆਲੂ ਲੋਕ ਹੁੰਦੇ ਨੇ ਫਿਰ ਸਾਨੂੰ ਇੱਕ ਤਰ੍ਹਾਂ ਦੀ ਖੁਸ਼ੀ ਆਉਂਦੀ ਫਿਰ ਰੱਬ ਦੇ ਕੇ ਮਤਲਬ ਹੜ੍ਹ ਦੇ ਕੇ ਉਸ ਤੋਂ ਬਾਅਦ ਇਨਸਾਨੀਅਤ ਦੀ ਜੋ ਦਿਆਲੂ ਨੇਚਰ ਹੈ ਉਹ ਵੀ ਵਿਖਾ ਦਿੰਦਾ ਹੈ ਸੋ ਆਸ ਹੈ ਕਿ ਵੀ ਇਹ ਸਿੱਖ ਪੰਥ ਜੋ ਪਿਛਲੇ ਕਹਿ ਲਓ 10-20 ਸਾਲਾਂ ਤੋਂ ਹਿਊਮੈਨਿਟੇਰੀਅਨ ਰਿਲੀਫ ਵੱਲ ਤੁਰਿਆ ਹੈ ਅੱਜ ਕੱਲ ਹਰ ਇੱਕ ਦੇਸ਼ ਵਿੱਚ ਕੋਈ ਨਾ ਕੋਈ ਹਿਊਮੈਨਿਟੇਰੀਅਨ ਰਿਲੀਫ ਸੰਸਥਾ ਬਣੀ ਹੈ ਤੇ ਇਸ ਨਾਲ ਸਾਨੂੰ ਆਸ ਹੈ ਕਿ ਅਸੀਂ ਇਸ ਐਂਡੇਵਰ ਨੂੰ ਇੱਕ very professional level ਤੇ ਪਹੁੰਚਾਈਏ ਜਿੱਥੇ ਅਸੀਂ ਮੈਡੀਕਲ ਕੋਰ ਇੰਜੀਨੀਅਰਿੰਗ ਕੋਰ ਟੈਲੀਕਮਿਊਨੀਕੇਸ਼ਨਸ ਕੋਰ ਤਿਆਰ ਕਰੀਏ ਕਿ ਜਦੋਂ ਅਸੀਂ ਰੱਬ ਕਰੇ ਨਾ ਹੋਵੇ ਅਸੀਂ ਪਹੁੰਚ ਸਕੀਏ ਛੇਤੀ ਤੋਂ ਛੇਤੀ ਹਾਂਜੀ ਬਿਲਕੁਲ ਤੇ ਭੈਣ ਜੀ ਲੈਟਸ ਮੂਵ ਟੂ ਅਦਰ ਕੁਐਸਚਨ ਬਿਕਾਜ਼ ਵੀ ਹੈਵ 10 ਮਿੰਟਸ ਲੈਫਟ ਸੋ ਲੈਟਸ ਫੋਕਸ ਔਨ ਥੀਸ ਕੁਐਸਚਨ ਜਿਸ ਤਰ੍ਹਾਂ ਕੈਨ ਯੂ ਟੈਲ ਅਸ ਅਬਾਊਟ ਜਿਸ ਤੁਸੀਂ ਇਸ ਵੇਲੇ ਸਰੀ ਕੈਂਟ ਦੇ ਵਿੱਚ ਗੁੱਡਵਿਲ ਵਾਕ ਅਗੇਂਸਟ ਵਾਇਲੈਂਸ ਲਈ ਆਏ ਹੋ what's the motive behind it ਹਾਂਜੀ ਵੇਖੋ ਹੁਣ ਜਿਹੜਾ ਵਾਇਲੈਂਸ ਹੜ ਵਿੱਚ ਵੇਖੀਦਾ ਉਹ ਤਾਂ ਅਸੀਂ ਕਹਿ ਦਿੰਦੇ ਕੁਦਰਤ ਕਰਕੇ ਹੋ ਗਿਆ ਹੈ ਨਾ ਭਾਵੇਂ ਇਨਸਾਨ ਨੇ ਵੀ ਬਹੁਤ ਕਾਰਨ ਖੜੇ ਕੀਤੇ ਹੁੰਦੇ ਆ ਮੀਆਂ ਦੇ ਪਰ ਜੋ ਵਾਇਲੈਂਸ ਇਨਸਾਨ ਕਰਦਾ ਹੈ ਜੋ ਅਤਿਆਚਾਰ ਹੈ ਨਾ
मैं हिंसा नहीं कहांगी, अत्याचार जिस विच डोमैस्टिक वायलेंस आउंदी है, रेप आउंदा है, सैक्शुअल वायलेंस आउंदी है, बुलिंग इन स्कूल्स आउंदा है, हेट क्राइम, ऑफ कोर्स मर्डर, जेनोसाइड। नाउ सिख कौम लई जो 1984-84 सी जून विच ते फिर नवंबर विच जो हत्या हुई है, जो अत्याचार हुई है, उस नूं मुख रख के जो यूनाइटेड सिक्स ने पहला जून 84 च एक सी डॉक्यूमेंटरी सीरीज विखाणी शुरू की सी, जिस बाबत तुहाडे दर्शकां ने एक देखी होएगी डॉक्यूमेंटरी स्मोकिंग गन रिकवर्ड सिख रेफरेंस लाइब्रेरी बारे, है ना। ते हुण जदों नवंबर 84 दी 3वीं शताब्दी आ रही सी ते साडे मन विच सी भी असीं इस नवंबर 84 ਨੂੰ ਜਿਸ ਨੂੰ ਅਸੀਂ ਕੋਰਟ ਵਿੱਚ ਵੇਖ ਲਿਆ ਸੀ ਕਿਸ ਤਰ੍ਹਾਂ ਹਾਰ ਗਏ ਹੋ, ਹਾਰੇ ਹਾਂ, ਹਾਰ ਨਹੀਂ ਗਏ ਜੇ ਤੇ ਜਿਸ ਤਰ੍ਹਾਂ ਸਾਡੇ ਵਿਧਵਾਵਾਂ ਨਾਲ ਹੋਇਆ ਜੋ ਹੋ ਰਿਹਾ ਹੈ ਉਸ ਨੂੰ ਅਸੀਂ ਕਿਸ ਤਰ੍ਹਾਂ ਇੱਕ ਨਵੇਂ ਨਮੂਨੇ ਨਾਲ ਵਿਖਾਈਏ, ਕਿਉਂਕਿ ਜੋ ਹੱਤਿਆ ਹੁੰਦੀ ਹੈ, ਜੋ ਅਤਿਆਚਾਰ ਹੁੰਦੀ ਹੈ ਉਹ ਕਦੀ ਨਹੀਂ ਮੁੱਕਦੀ ਜਿੰਨਾ ਚਿਰ there is no justice, ਤੇ ਜਿੰਨਾ ਚਿਰ ਇਸ ਨੂੰ ਅਸੀਂ ਕਹਿ ਸਕਦੇ ਕਿ ਕਦੀ ਨਹੀਂ ਹੋਵੇਗਾ ਜੀ। ਨਾਓ ਤੁਹਾਨੂੰ ਪਤਾ ਦੁਨੀਆ ਵਿੱਚ ਇੱਕ ਟਾਈਮ ਸੀ ਜਦੋਂ ਇਨਸਾਨ ਨੂੰ ਖਾਂਦਾ ਸੀ, ਉਸ ਨੂੰ ਬੋਲੀਦਾ ਕੈਨਿਬਲਿਜ਼ਮ, ਹੈ ਨਾ, ਪੰਜਾਬੀ ਚ ਕੀ ਲਫ਼ਜ਼ ਹੋਏਗਾ, ਉਹ ਜ਼ਮਾਨਾ ਸੀ ਕਿ ਇਨਸਾਨ ਨੂੰ ਖਾ ਲੈਂਦਾ ਸੀ, ਪਰ ਅੱਜ ਉਹ ਨਹੀਂ ਹੋ ਰਿਹਾ ਦੁਨੀਆ ਵਿੱਚ। ਉਹ ਕਿਸ ਤਰ੍ਹਾਂ ਬੰਦ ਹੋਇਆ? ਸੋ ਸੋਚਣ ਵਿੱਚ ਆਉਂਦਾ ਜੇ ਉਹ ਬੰਦ ਹੋ ਸਕਦਾ ਹੈ ਕਿ ਸਾਡੀ ਜਿਹੜੀ ਅਤਿਆਚਾਰ ਦੁਨੀਆ ਵਿੱਚ ਹੈ ਇਹ ਵੀ ਸਦਾ ਰਹੇਗੀ, ਇਹ ਵੀ ਕੋਈ ਕਿਸੇ ਤਰੀਕੇ ਨਾਲ ਬੰਦ ਹੋ ਸਕਦੀ ਹੈ, ਤੇ ਜਾਂ ਕਿ ਅਤਿਆਚਾਰ ਸਿਰਫ ਇੱਕ ਸਮਾਲ ਕੁਆਟਰ ਵਿੱਚ ਰਹਿ ਜਾਵੇ, ਜਿਸ ਤਰ੍ਹਾਂ ਅੱਜ ਕੈਨਿਬਲਿਜ਼ਮ ਅਜੇ ਕਈ ਦੇਸ਼ਾਂ ਵਿੱਚ ਹੈ, ਪਾਪੂਆ ਨਿਊ ਗਿਨੀ ਵੱਲ, ਮਾਫ ਕਰਨਾ ਇਟਸ ਨੋ ਲੋਂਗਰ ਹੈ। ਸੋ ਇਸ ਤਰ੍ਹਾਂ ਅਤਿਆਚਾਰ ਐਸਾ ਹੋਵੇ ਕਿ ਥੋੜੇ ਨੰਬਰਾਂ 'ਚ ਹੋਵੇ ਤੇ ਜਿਹੜਾ ਕਰਦਾ ਵੀ ਹੋਵੇ ਉਹਨੂੰ ਇੰਨੀ ਸ਼ਰਮ ਨਾਲ ਦੁਨੀਆ ਵੇਖੇ। ਪਰ ਅੱਜ ਕੱਲ੍ਹ ਅਤਿਆਚਾਰ ਤਾਂ हुकूमत करती है, अजकल अत्याचार तो आम बंदा करता है। अजकल असी नाश्ता करते करते वेखते अत्याचार ते साडे मन विच कोई प्रभाव नहीं पैंदा जी। तो अत्याचार एक चुप विच असी वेख रहे हां, so there is silence about violence जी जी, वेख के अनदेखिया कर दिंदे हो, है ना, जिस तरह कहने दा मतलब वेख के उन्हें इस तरह कीता भी वेखिया ही नहीं है जी। तो उस हालात नू असी रिवर्स करना चाहिए चाहते सां कि नवंबर 84 ਨੂੰ ਮੁੱਖ ਰੱਖ ਕੇ ਕਿਸ ਤਰ੍ਹਾਂ ਕਰੀਏ। ਇਹ ਸ਼ਤਾਬਦੀ ਹੈ, ਸੋ ਅਸੀਂ ਇੱਕ ਡਾਕੂਮੈਂਟਰੀ ਬਣਾਈ ਹੈ ਵੇਅਰ ਆਰ ਆਵਰ ਡੈਡ, ਵੀ ਸਾਡੇ ਜਿਹੜੀਆਂ ਲਾਸ਼ਾਂ ਸਾਨੂੰ ਕਿੱਥੇ ਨੇ ਜੀ। ਜੋ ਨਵੰਬਰ 84 ਦੇ ਵਿਧਵਾਵਾਂ ਨੇ ਉਹਨਾਂ ਨੂੰ ਮੈਂ ਅਸੀਂ ਇੰਟਰਵਿਊ ਕੀਤਾ ਸੀ ਤੇ ਮੈਂ ਉਸ ਵਿਧਵਾਵਾਂ ਨੂੰ ਜਦੋਂ ਮਿਲਣ ਗਈ ਸਾਂ ਤਿਲਕ ਵਿਹਾਰ ਵੱਲ ਤੇ ਉਹਨਾਂ ਨੂੰ ਮੈਂ ਪੁੱਛਦੀ ਸਾਂ ਵੀ ਮੈਂ ਆਈ ਹਾਂ ਤੇ ਉਹ ਕਹਿੰਦੇ ਸਨ ਸਾਡੀ ਜਿਹੜੀ ਜ਼ਖਮ ਤੁਸੀਂ ਕਿਉਂ ਫਿਰ ਖੋਲ ਰਹੇ ਹੋ, ਤੁਸੀਂ ਕੁਝ ਦੇ ਨਹੀਂ ਸਕਣਾ ਸਾਨੂੰ। ਤੇ ਮੈਂ ਕਿਹਾ ਮੈਂ ਸੱਚ ਬੋਲਾਂਗੀ, ਮੈਂ ਹੁਣ ਤਾਂ ਸਿਰਫ ਇੱਕ ਗੱਲ ਕਰਨ ਆਈ ਹੈ, ਇੱਕ ਡਾਕੂਮੈਂਟਰੀ ਬਣਾ ਰਹੀ ਹਾਂ ਜਿਸ ਵਿੱਚ ਮੈਂ ਇੱਕ ਪ੍ਰਸ਼ਨ ਪੁੱਛਣਾ ਹੈ। ਉਹ ਕਹਿੰਦੇ ਪੁੱਛੋ। ਮੈਂ ਪੁੱਛਿਆ ਤੁਸੀਂ ਆਪਣੇ ਪਤੀ ਦਾ ਅੰਤਮ ਸੰਸਕਾਰ ਕੀਤਾ ਹੈ? ਕੀਤਾ ਸੀ। ਉਹਨਾਂ ਦਾ ਜਵਾਬ ਸੀ ਹਾਂ, ਸਾਡੇ ਬੱਚੇ ਰੁੜ ਗਏ, ਸਾਡਾ ਰੁਲ ਗਏ, ਸਾਡੇ ਕੋਲ ਕੁਛ ਨਹੀਂ ਮਿਲਿਆ, ਅਸੀਂ ਤਾਂ ਸਾਡੇ ਨਾਲ ਇਹ ਹੋਇਆ। ਉਹਨਾਂ ਨੇ ਮੇਰੇ ਪ੍ਰਸ਼ਨ ਨਹੀਂ ਸੁਣਿਆ। ਮੈਂ ਦੂਸਰੀ ਵਾਰੀ ਪੁੱਛਿਆ, ਫਿਰ ਉਹੀ ਪ੍ਰਸ਼ਨ ਪੁੱਛਿਆ। ਉਹਨਾਂ ਨੇ ਫਿਰ ਬੋਲਿਆ ਵੀ ਉਹਨਾਂ ਨਾਲ ਕਿਸ ਤਰ੍ਹਾਂ ਮਾੜਾ ਹੋਇਆ, ਅੱਜ ਤੱਕ ਉਹਨਾਂ ਨੇ ਆਪਣੇ ਜਿਹੜੇ ਘਰ ਬਾਹਰ ਲੁੱਟੇ ਗਏ ਸਨ, ਕੋਈ ਚੰਗੀ ਵਸਦੇ ਨਹੀਂ ਹਨ। ਫਿਰ ਮੈਂ ਤੀਸਰੀ ਵਾਰੀ ਉਸ ਭੈਣਾਂ ਨੂੰ ਕਿਹਾ, ਮੈਂ ਪੁੱਛ ਰਹੀ ਹਾਂ ਤੁਹਾਨੂੰ ਲਾਸ਼ਾਂ ਮਿਲੀਆਂ ਸਨ? ਹਾਂਜੀ। ਉਹ ਚੁੱਪ ਹੋ ਗਈਆਂ ਕਿਉਂਕਿ ਮੈਨੂੰ ਲੱਗਾ ਉਸ ਦਿਨ ਵੀ ਉਹ ਪਹਿਲੀ ਵਾਰ ਉਹਨਾਂ ਨੇ ਇਹ ਪ੍ਰਸ਼ਨ ਬਾਬਤ ਸੋਚਿਆ, ਕਿਉਂਕਿ ਉਹ ਇੰਨੇ ਗਮ ਵਿੱਚ ਸਨ, ਇੰਨੇ ਬੇਹੱਕੀਆਂ ਹੋਈਆਂ ਸਨ ਵੀ ਉਹਨਾਂ ਨੇ ਜੋ ਇੱਕ ਮੋਸਟ ਇੰਪੋਰਟੈਂਟ ਨਿੱਜੀ ਚੀਜ਼ ਹੁੰਦੀ ਹੈ ਵੀ ਆਪਣੇ ਪਰਿਵਾਰਕ ਬੰਦੇ ਦਾ ਅੰਤਮ ਸੰਸਕਾਰ ਕਰਨਾ ਆਪਾਂ ਕਰਦੇ ਆ ਨਾ, ਉਹ ਉਸ ਬਾਬਤ ਅੱਜ ਤੱਕ ਨਹੀਂ ਸੀ ਕਿਸੇ ਨੇ ਸੋਚਿਆ। ਕਹਿਣ ਦਾ ਮਤਲਬ ਅਸੀਂ ਅਜੇ ਉੱਥੇ ਖਲੋਤੇ ਹਾਂ ਜਿਸ ਤਰ੍ਹਾਂ ਜੇ ਹੁਣੇ ਹੋ ਕੇ ਹਟੀ ਹੈ ਹੱਤਿਆ, ਹੈ ਨਾ, ਉਹਨੇ ਉਹ ਹੱਤਿਆ ਹੋ ਕੇ ਹਟੀ ਹੈ। ਸੋ ਉਸ ਕਰਕੇ ਅਸੀਂ ਉਹ ਵੀਡੀਓ ਬਣਾਈ। ਇੱਕ ਗੁਰਚਰਨ ਸਿੰਘ ਬੱਬਰ ਹੈ, ਉਹਨਾਂ ਨੇ ਬਹੁਤ ਸਾਰੇ RTI ਪਾ ਕੇ ਪਤਾ ਕੀਤਾ ਕਿ ਉਸ ਦਿਨਾਂ ਵਿੱਚ 1 ਤਰੀਕ ਤੋਂ ਲੈ ਕੇ 4-5 ਤਰੀਕ ਤੱਕ ਕੋਈ ਪੋਸਟਮਾਰਟਮ ਨਹੀਂ ਹੋਇਆ ਸਿੱਖਾਂ ਦਾ। ਹਾਂਜੀ। ਹਜ਼ਾਰਾਂ ਦੇ ਬੰਦੇ ਮਾਰੇ ਗਏ, ਇੱਕ ਪੋਸਟਮਾਰਟਮ ਨਹੀਂ ਹੋਇਆ ਜੀ। ਕੋਈ ਬਾਲਣ ਵਰਤ ਕੇ ਕਿਸੇ ਦਾ ਅੰਤਮ ਸੰਸਕਾਰ ਨਹੀਂ ਕੀਤਾ। ਸੋ ਜਦੋਂ ਇਹ ਡਾਕੂਮੈਂਟਰੀ ਬਣਾਉਣ ਲੱਗੇ ਤੇ ਵੱਡੇ ਵੱਡੇ ਪੁਲਿਸ ਅਫਸਰ ਰਿਟਾਇਰ ਜਿਹੜੇ ਸਨ ਉਹਨਾਂ ਨੇ ਇੰਟਰਵਿਊ ਕੀਤੀ। ਉਹ ਕਹਿੰਦੇ ਤੁਸੀਂ ਕਿਉਂ ਇਹ ਡਾਕੂਮੈਂਟਰੀ ਬਣਾ ਰਹੇ ਹੋ, ਤੁਸੀਂ ਜਿਹੜੇ ਨਾਰੀ ਮਾਰ ਦੇ ਡਾਕੂਮੈਂਟਰੀ ਬਣਾਓ, ਫੀਮੇਲ ਫੀਟਿਸਾਈਡ ਦਾ ਡਾਕੂਮੈਂਟਰੀ ਬਣਾਓ ਤੇ ਇਹਨੂੰ ਛੱਡ ਦਿਓ। ਫਿਰ ਮੈਂ ਇੱਕ ਵੱਡੇ ਪੁਲਿਸ ਅਫਸਰ ਨੂੰ ਪੁੱਛਿਆ, ਮੈਂ ਇੱਕ ਗੱਲ ਪੁੱਛ ਸਕਦੀ ਹਾਂ, ਉਹ ਲਾਸ਼ਾਂ ਕਿੱਥੇ ਗਈਆਂ? ਹਾਂਜੀ। ਇਹ ਤੁਸੀਂ ਕਿਹਾ ਵੀ ਆਮ ਹੀ ਤੇ ਪੁਲਿਸ ਕੁਝ ਕਰ ਨਹੀਂ ਸਕੀ, ਆਊਟ ਆਫ ਕੰਟਰੋਲ ਸੀ ਜੀ। ਪਰ ਜਦੋਂ ਮਾਰ ਦਿੱਤੇ ਬੰਦੇ ਉਸ ਤੋਂ ਬਾਅਦ ਉਸ ਲਾਸ਼ਾਂ ਦਾ ਜੋ ਹੈਂਡਲਿੰਗ ਸੀ ਉਸ ਦੀ ਤੁਸੀਂ ਕੀ ਜਵਾਬ ਦੋਗੇ? ਉਸ ਵੇਲੇ ਉਹੀ ਪੁਲਿਸ ਅਫਸਰ ਕਹਿੰਦਾ ਤੂੰ ਠੀਕ ਗੱਲ ਕਹਿ ਰਹੀ ਹੈ, ਮੈਂ ਇੱਕ ਬੁੱਕ ਲਿਆਉਣਾ ਹੈ।
ਉਹਨੇ ਪੰਜਾਬ ਪੁਲਿਸ ਰੂਲਸ ਲਿਆਂਦੇ ਜੋ ਪੁਲਿਸ ਦੇ ਰੂਲਸ ਹੁੰਦੇ ਪੂਰੀ ਇੰਡੀਆ ਵਿੱਚ ਉਸ ਨੂੰ ਪੰਜਾਬ ਪੁਲਿਸ ਰੂਲਸ ਬੋਲਦੇ ਨੇ ਉਹਨੇ ਮੈਨੂੰ ਵਿਖਾਇਆ ਤੂੰ ਸੱਚ ਕਹਿ ਰਹੀ ਹੋ ਵੀ ਇੱਕ ਪੁਲਿਸ ਆਫੀਸਰ ਦੀ ਡਿਊਟੀ ਹੈ ਉਸ ਨੂੰ ਆਪਣੇ ਸੁਪੀਰੀਅਰ ਜਾਂ ਇਨਫੀਰੀਅਰ ਤੋਂ ਕੋਈ ਪਰਮਿਸ਼ਨ ਮੰਗਣ ਦੀ ਲੋੜ ਨਹੀਂ ਹੁੰਦੀ ਉਹਦੀ ਡਿਊਟੀ ਹੈ ਜਦੋਂ ਕੋਈ ਲਾਸ਼ ਲੱਭੇ ਤੇ ਉਹ ਲਾਸ਼ ਦਾ ਜੋ ਵਾਲੀ ਵਾਰਸ ਨਾ ਹੋਵੇ ਉਹਦੀ ਡਿਊਟੀ ਹੈ ਵੀ ਪਬਲਿਕ ਫੰਡਸ ਤੋਂ ਉਸ ਲਾਸ਼ ਦਾ ਕੋਈ ਅੰਤਮ ਸੰਸਕਾਰ ਕਰਨਾ ਕਿਸੇ ਵੀ ट्रेडिशन अनुसार जो उन्हें पता लगता है कि मुसलमान है या सिख है जो व्हाटएवर तो वो ड्यूटी क्यों नहीं पुलिस ऑफिसर ने निभाई पुलिस ऑफिसर ने निभाई तो दिखाने ਵਿੱਚ ਅਸੀਂ ਇਹ ਡਾਕੂਮੈਂਟਰੀ ਬਣਾਈ ਹੈ where are our dead ਸਾਡੀਆਂ ਲਾਸ਼ਾਂ ਕਿੱਥੇ ਨੇ ਵਿਖਾਉਣ ਨੂੰ ਵੀ ਇਨਸਾਨ ਇਹਨਾਂ ਗਿਰ ਗਿਆ ਹੈ ਵੀ ਮਾਰ ਦਿੰਦਾ ਹੈ ਮਾਰਨ ਤੋਂ ਬਾਅਦ ਜਿਹੜੀ ਲਾਸ਼ ਹੈ ਉਸ ਦੀ ਜੋ ਅਖੀਰਲੀ ਜ਼ਿੰਮੇਵਾਰੀ ਹੁੰਦੀ ਹੈ ਦੁਨੀਆ ਦੀ ਉਹਦੇ ਲਈ ਉਹ ਵੀ ਨਹੀਂ ਅਸੀਂ ਨਿਭਾਈ ਵੈਲ ਭੈਣ ਜੀ ਥੈਂਕ ਯੂ ਸੋ ਮਚ ਫॉर ਦਿਸ ਡੀਟੇਲ ਬਿਕੋਜ਼ ਅਸੀਂ ਵੀ ਸਾਨੂੰ ਵੀ ਪਿਛਲੇ 30 ਸਾਲਾਂ ਦੇ ਵਿੱਚ ਨਹੀਂ ਪਤਾ ਸੀਗਾ ਕਿ ਐਕਚੁਅਲੀ ਨਵੰਬਰ 84 ਦੇ ਵਿੱਚ ਕੀ ਹੋਇਆ ਸੀ ਨਾ ਲਾਸ਼ਾਂ ਦਾ ਬਿਕੋਜ਼ ਵੀ ਆਲਵੇਜ਼ ਟਾਕਡ ਅਬਾਊਟ ਕਿ ਨਵੰਬਰ 84 ਦੇ ਵਿੱਚ ਜੈਨੋਸਾਈਡ ਹੋਇਆ ਸੀਗਾ ਸਾਡੀਆਂ ਬੀਬੀਆਂ ਨਾਲ ਰੇਪ ਕੀਤਾ ਗਿਆ ਸੀ ਜਾਂ ਸਾਡੇ ਬਜ਼ੁਰਗਾਂ ਨੂੰ ਘਰਾਂ 'ਚ ਕੱਢ ਕੇ ਜਾਂ ਛੋਟੇ ਛੋਟੇ ਬੱਚਿਆਂ ਨੂੰ ਕੱਢ ਕੇ ਮਾਰਿਆ ਗਿਆ ਸੀ ਬਟ ਵੀ ਨੈਵਰ ਥਾਟ ਕਿ ਉਹਨਾਂ ਦੀ ਲਾਸ਼ਾਂ ਵੀ ਗੁੰਮ ਕਰ ਦਿੱਤੀਆਂ ਗਈਆਂ ਸੀ ਸੋ ਆਈ ਨੋ ਕਿ ਆਈ ਵਾਚ ਦਿਸ ਡਾਕੂਮੈਂਟਰੀ ਐਂਡ ਇਟਸ ਅ ਗ੍ਰੇਟ ਡਾਕੂਮੈਂਟਰੀ ਐਂਡ ਆਈ ਰੀਅਲੀ ਵਿਸ਼ ਕਿ ਤੁਸੀਂ ਇਸ ਮੂਵੀ ਨੂੰ ਇਸ ਡਾਕੂਮੈਂਟਰੀ ਨੂੰ ਪੂਰੀ ਫਿਨਿਸ਼ ਕਰੋ ਬਿਕੋਜ਼ ਸੋ ਫਾਰ ਅਸੀਂ ਸਿਰਫ ਇਹਦਾ trailer देखा 2 minutes 36 seconds da but I'm not sure if the movie's out there because we are waiting for this whole movie and Panji let's go back to the question just so ਤੁਸੀਂ ਨਾ goodwill walk ਕਰ ਰਹੇ ਹੋ can you tell us more about it like ਇਹ ਕਿਸ ਦਿਨ ਹੋ ਰਹੀ ਹੈ and what's the time and the location of this walk okay ਇਹ ਜਿਹੜੀ ਲਾਸ਼ਾਂ ਦੀ ਗੱਲ ਕੀਤੀ ਸੀ ਨਾ ਉਸ ਨੂੰ ਮੁੱਖ ਰੱਖ ਕੇ ਅਸੀਂ ਇੱਕ ਗੁੱਡਵਿਲ ਵਾਕ ਕਰ ਰਹੇ ਹਾਂ ਵੀ ਨਵੰਬਰ ਨੂੰ 84 ਜਿਹੜਾ ਸਾਡੇ ਨਾਲ ਘੱਲੂਘਾਰਾ ਹੋਇਆ ਜੈਨੋਸਾਈਡ ਤੇ ਸਾਰੀ ਸਿੱਖ ਜਗਤ ਡੀਸੀ ਵਿੱਚ ਰਹਿਣ ਵਾਲੀ ਜੋ ਪਹੁੰਚ ਸਕਦੀ ਹੈ ਉਸ ਦਿਨ 25 ਅਕਤੂਬਰ 11 ਵਜੇ ਸਵੇਰੇ ਸ਼ੁਰੂ ਕਰਕੇ ਜੋ ਸਟੈਨਲੀ ਪਾਰਕ ਵਿੱਚ ਹੈ ਜਗ੍ਹਾ ਥੋਟੀ ਪੋਸ ਉੱਥੋਂ ਲੱਗ ਕੇ 4 ਕਿਲੋਮੀਟਰ ਤੁਰ ਕੇ ਜੋ ਕਾਮਾਬਟਾ ਮਾਰੂ ਦਾ ਮੈਮੋਰੀਅਲ ਹੈ ਜਿਸ ਦੀ ਹਿਸਟਰੀ ਤੁਸੀਂ ਜਾਣਦੇ ਹੋ ਉੱਥੋਂ ਤੱਕ ਤੁਰਨਾ ਹੈ ਸਿੱਖ ਕੌਮ ਨੇ ਇੱਥੋਂ ਦੇ ਜਿਹੜੇ 25 ਗੁਰਦੁਆਰੇ ਉਹਨਾਂ ਸਾਰਿਆਂ ਕੋਲ ਸਾਡੀ ਬੇਨਤੀ ਹੈ ਅਸੀਂ ਜਾ ਰਹੇ ਹਾਂ ਰੋਜ਼ ਹਰ ਹਫ਼ਤੇ ਵੀ ਤੁਸੀਂ ਸੰਗਤਾਂ ਨੂੰ ਬੱਸਾਂ 'ਚ ਲੈ ਕੇ ਜਾਓ ਤੇ ਹਰ ਇੱਕ ਸੰਗਤ ਦੇ ਮੈਂਬਰ ਨੂੰ ਕਹਿ ਰਹੇ ਹਾਂ ਵੀ ਤੁਸੀਂ ਇੱਕ ਗੈਰ ਸਿੱਖ ਨੂੰ ਉਸ ਵਾਕ ਤੇ ਲਿਆਉਣਾ ਹੈ ਕਿਉਂਕਿ ਅਸੀਂ ਸਾਡਾ ਮੁੱਦਾ ਮੇਨ ਸਟ੍ਰੀਮ ਕਮਿਊਨਿਟੀ ਵਿੱਚ ਦਾਖਲ ਕਰਨਾ ਹੈ ਨਾ ਕਿ ਅਸੀਂ ਆਪਸ ਵਿੱਚ ਹੀ ਇੱਕ ਦੂਜੇ ਨੂੰ ਦੱਸ ਰਹੇ ਹੋ ਪਿਛਲੇ 30 ਸਾਲਾਂ ਦੇ ਹੈ ਨਾ ਸੋ ਵੀ ਵਾਂਟ ਟੂ ਡੂ ਐਨ ਆਊਟਿੰਗ ਆਫ ਆਵਰ ਇਸ਼ੂ ਸੋ ਉਹ ਵਾਕ ਜੋ ਮੇਨ ਸਟ੍ਰੀਮ ਡਾਊਨਟਾਊਨ ਵੈਂਕੂਵਰ 'ਚ ਹੋਏਗੀ ਨਾ ਕਿ ਸਰੀ ਵਿੱਚ ਜਿੱਥੇ ਸਾਰਿਆਂ ਨੂੰ ਪਤਾ ਹੀ ਹੈ ਕੀ ਹੋਇਆ ਸੀ ਨੰਬਰ 2 ਅਸੀਂ ਹਰ ਇੱਕ ਧਰਮ ਦੇ ਹਰ ਇੱਕ ਐਨਜੀਓ ਡੋਮੈਸਟਿਕ ਵਾਇਲੈਂਸ ਦੇ ਐਨਜੀਓ ਹੋਵੇ ਹੇਟ ਕ੍ਰਾਈਮ ਦਾ ਹੋਵੇ ਜੋ ਵੀ ਵੱਖੋ ਵੱਖਰੇ ਅਤਿਆਚਾਰ ਦੇ ਐਨਜੀਓ ਨੇ ਪ੍ਰੋਟੈਕਸ਼ਨ ਦੇ ਐਨਜੀਓ ਉਹਨਾਂ ਸਾਰਿਆਂ ਨੂੰ ਬੁਲਾ ਰਹੇ ਹਾਂ ਉਸ ਦਿਨ ਆਪੋ ਆਪਣਾ ਮੁੱਦਾ ਲੈ ਕੇ ਉਤਰਨਗੇ ਪਰ ਸਿੱਖ ਕੌਮ ਨਵੰਬਰ 84 ਦੀ ਜੈਨੋਸਾਈਡ ਨੂੰ ਮੁੱਖ ਰੱਖ ਕੇ ਉਤਰੇਗੀ ਅੱਜ ਹੈ ਕਿ ਜੇ ਤੁਹਾਡੇ ਦਰਸ਼ਕ ਭਾਵੇਂ ਕੈਨੇਡਾ ਰਹਿਣ ਵਾਲੇ ਜਾਂ ਸੀਐਟਲ ਰਹਿਣ ਵਾਲੇ ਜੇ ਸੁਣਦੇ ਨੇ ਕਿਉਂਕਿ ਅਲੱਗ ਹੀ ਹੈ ਤੁਸੀਂ ਪਹੁੰਚੋ ਸਾਡੇ ਨਾਲ ਸੰਪਰਕ ਕਰੋ contact@unitedsikhs.org ਤੇ ਮੈਂ ਤੁਹਾਨੂੰ ਆਪਣੇ ਸਾਰੇ ਡੀਟੇਲਸ ਲਾਵਾਂਗੀ ਜਾਂ ਸਾਡੇ ਵੈਬਸਾਈਟ ਤੇ ਜਾ ਕੇ ਉਹ ਪੋਸਟਰ ਵੇਖ ਲਓ ਪਰ ਪਹੁੰਚ ਜੋ ਸਟੈਨਲੀ ਪਾਰਕ ਟੋਟਮ ਪੋਲ ਟਾਈਮ ਸਿਰ 11 ਵਜੇ ਤੇ ਉਹ 4 ਕਿਲੋਮੀਟਰ ਦਾ ਰਸਤਾ ਹੈ ਪਰ ਪ੍ਰੋਗਰਾਮ ਐਸਾ ਹੋਏਗਾ ਕਿ ਬੁਲਾਰੇ ਜਾਂ ਕੋਈ ਕਵਿਤਾ ਪੜ੍ਹੇਗਾ ਕੋਈ ਗੀਤ ਗਾਏਗਾ ਕੁਝ ਆਪੋ ਆਪਣੇ ਕੌਮਾਂ ਦੇ ਜੋ ਜਿਨ੍ਹਾਂ ਨਾਲ ਅਤਿਆਚਾਰ ਹੋਈ ਹੈ ਉਹ ਗੱਲ ਕਰਨਗੇ ਤੇ ਅਸੀਂ ਐਸ ਅ ਕੌਮ ਆਪਣਾ ਨਵੰਬਰ 84 ਦਾ ਕਮੈਮੋਰੇਸ਼ਨ ਇੱਕ ਪਬਲਿਕ ਲੈਵਲ ਤੇ ਕਰਾਂਗੇ ਜੀ ਬਿਲਕੁਲ ਥੈਂਕ ਯੂ ਸੋ ਮਚ ਭੈਣ ਜੀ ਡਿਟੇਲ ਦੇ ਲਈ ਐਂਡ ਆਈ ਥਿੰਕ ਇਟਸ ਅ ਵੈਰੀ ਗੁੱਡ ਉਪਰਾਲਾ ਤੁਸੀਂ ਕਰ ਰਹੇ ਹੋ ਬਿਕੋਜ਼ ਵਿਦ ਦੈਟ ਲਾਟ ਆਫ ਅਵੇਅਰਨੈਸ ਵਿਲ ਕਮ ਨਾਟ ਓਨਲੀ ਇਨ ਸਿੱਖ ਕਮਿਊਨਿਟੀ ਬਟ ਅਦਰ ਕਮਿਊਨਿਟੀਜ਼ ਐਜ਼ ਵੈਲ ਕਿ ਸਾਡਾ ਕੀ ਹੋਇਆ ਸੀਗਾ ਪੰਜਾਬ ਦੇ ਵਿੱਚ ਜਾਂ ਸਾਡਾ ਦਿੱਲੀ ਦੇ ਵਿੱਚ ਕੀ ਹੋਇਆ ਸੀ ਜਾਂ ਥਰੂ ਆਊਟ ਦਾ ਇੰਡੀਆ ਸਾਡਾ ਕੀ ਹੋਇਆ ਸੀ ਸੋ ਇਟ ਵਿਲ ਬ੍ਰਿੰਗ ਅ ਲਾਟ ਆਫ ਪਿਕਚਰਸ ਲਾਟ ਆਫ ਮੈਮਰੀਜ਼ ਟੂ ਪੀਪਲ ਜਿਹੜਾ ਉਸ ਵੇਲੇ ਜਿਹੜੇ ਇਸ ਚੀਜ਼ ਤੋਂ ਨਿਕਲ ਕੇ ਆਏ ਸੀ ਕਾਫੀ ਸਾਰੇ ਪੰਜਾਬ ਦੇ ਵਿੱਚੋਂ ਭੈਣ ਭਰਾ ਜਾਂ ਫਿਰ ਦਿੱਲੀ ਦੇ ਵਿੱਚ ਜਿਹੜੇ ਅਫੈਕਟਡ ਹੋਏ ਸੀ ਉਸ ਟਾਈਮ ਦੇ ਵਿੱਚ ਉਹ ਇਸ ਵੇਲੇ ਵੈਨਕੂਵਰ ਜਾਂ ਅਮਰੀਕਾ ਦੇ ਵਿੱਚ ਵਸਦੇ ਨੇ ਹੋਪਫੁਲੀ ਆਈ ਰਿਕੁਐਸਟ them everybody ਕਿ ਤੁਸੀਂ ਉਹ ਤੁਹਾਡੇ ਨਾਲ ਆਉਣ ਤੁਹਾਡੀ ਹੈਲਪ ਕਰਨ ਤੁਹਾਨੂੰ ਸਪੋਰਟ ਕਰਨ ਇਸ ਦੇ ਵਿੱਚ ਭੈਣ ਜੀ ਵੀ ਹੈਵ ਓਨਲੀ 1 minute left at the end ਜਿਸ ਤਰ੍ਹਾਂ ਲਾਸਟ ਟਾਈਮ ਅਸੀਂ ਤੁਹਾਡੇ ਨਾਲ ਗੱਲ ਕੀਤੀ ਸੀ ਅਨਹਰਡ ਵੌਇਸਿਸ ਮੂਵੀ ਦੇ ਉੱਪਰ ਜਿਹੜੇ ਤੁਸੀਂ 3 ਐਪੀਸੋਡ ਬਣਾਏ ਸੀਗੇ ਦ ਫਰਸਟ ਐਪੀਸੋਡ ਵੀ ਟਾਕਡ ਅਬਾਊਟ ਵਿਚ ਵਾਸ ਸਮੋਕਿੰਗ ਗਨ ਰਿਕਵਰਡ ਪਰ ਜਿਹੜੇ ਬਾਕੀ 2 ਐਪੀਸੋਡ ਸੀ ਅਸੀਂ ਉਹਨਾਂ ਬਾਰੇ ਵੀ ਵੇਟ ਕਰ ਰਹੇ ਹਾਂ ਉਹ ਤੁਸੀਂ ਕਦੋਂ ਰਿਲੀਜ਼ ਕਰ ਰਹੇ ਹੋ ਕੈਨ ਯੂ ਟੈਲ ਅਸ ਅਬਾਊਟ ਮੈਂ ਤੁਹਾਨੂੰ ਕੀ ਦੱਸਾਂ ਤੁਹਾਡੇ ਦਰਸ਼ਕਾਂ ਨੂੰ ਇਹੀ ਦੱਸ ਸਕਦੀ ਹਾਂ ਕਿ ਅਸੀਂ ਜਿਹੜੀ ਸੰਸਥਾ ਆ ਨਾ ਸਾਨੂੰ ਫੰਡਸ ਹੁੰਦੇ ਨੇ ਵਕਾਲਤ ਦਾ ਕੰਮ ਕਰਨ ਦਾ ਨਾ ਮੀਡੀਆ ਦੇ ਕੰਮ ਕਰਨ ਦਾ ਮੀਡੀਆ ਦਾ ਕੰਮ ਅਸੀਂ ਵਿਹਲੇ ਟਾਈਮ ਤੇ ਕਰਦੇ ਹਾਂ ਹੈਨਾ ਸੋ ਉਹ ਜਿਹੜੇ ਕੰਮ ਸ਼ੁਰੂ ਹੋਏ ਸਨ ਫੁਟੇਜ ਸਾਰੀ ਕੀਤੀ ਹੋਈ ਹੈ ਉਹਦੀ ਐਡੀਟਿੰਗ ਅਜੇ ਪੂਰੀ ਨਹੀਂ ਹੋ ਰਹੀ ਕਿਉਂਕਿ ਵੀ ਰਨ ਆਊਟ ਆਫ ਫੰਡ
ਜਿਹੜਾ ਵੀਰ ਕਰ ਰਿਹਾ ਹੈ ਉਸਨੇ ਵੀ ਰੋਟੀ ਖਾਣੀ ਹੈ। ਜੋ ਦਰਸ਼ਕ ਵੇਖ ਕੇ ਕਹਿ ਰਹੇ ਨੇ ਵੀ ਇਹ ਕੰਮ ਪੂਰਾ ਕਰੋ, ਫਿਰ ਤੁਸੀਂ ਕੋਈ ਦਾਨ ਕਰੋ ਤੇ ਅਸੀਂ ਕੋਈ ਹੋਰ ਐਡੀਟਰ ਲਗਾ ਕੇ ਉਸਨੂੰ ਹੀ ਜ਼ਿਆਦਾ ਪੈਸਾ ਦੇ ਕੇ ਕੋਲ ਕਰਨੇ ਆ ਕਿ ਤੂੰ ਮੁਕਾ ਦੇ, ਕਿਉਂਕਿ ਉਹਨੇ ਸਭ ਅਸੀਂ ਉਹਨਾਂ ਨੇ ਜਿੰਨਾ ਪੈਸਾ ਮੰਗਿਆ ਸੀ ਉਹਦੇ ਚੌਥੇ ਹਿੱਸੇ ਵਿੱਚ ਉਹਨੂੰ ਪੈਸਾ ਦੇ ਕੇ ਕੰਮ ਕਰਾ ਰਹੇ ਸਾਂ, ਪਰ ਕੰਮ ਐਸੇ ਨਹੀਂ ਹੁੰਦੇ ਜੀ। ਅਸੀਂ ਜ਼ਰੂਰ ਪੂਰੀ ਕਰਾਂਗੇ, ਪਰ ਥੋੜੀ ਦੇਰ ਹੈ ਤੇ ਅਸੀਂ ਟ੍ਰੇਲਰ ਕਰਕੇ ਖਾਏ ਸਨ ਵਿਖਾਉਣ ਨੂੰ, ਇਹਦੀ ਸਾਰੀ ਫਿਲਮਿੰਗ ਹੋਈ ਹੈ। ਇਸਦੀ ਕੰਪਲੀਸ਼ਨ ਵਿੱਚ ਜੋ ਡਿਲੇ ਹੈ ਉਹ ਡਿਊ ਟੂ ਲੈਕ ਆਫ ਫੰਡਸ ਹੈ, ਤੇ ਰੱਬ ਕਰੇ ਉਹ ਵੀ ਸਾਡਾ ਪੂਰਾ ਹੋ ਜਾਵੇ। ਜੀ ਬਿਲਕੁਲ ਭੈਣ ਜੀ, ਤੇ ਅਸੀਂ ਤਾਂ TV 84 ਦਰਸ਼ਕਾਂ ਸਾਹਮਣੇ ਇਹੀ ਬੇਨਤੀ ਕਰ ਸਕਦੇ ਹਾਂ ਕਿ ਜਿਸ ਤਰ੍ਹਾਂ ਇਹ ਪਹਿਲੀ ਮੂਵੀ ਆਈ ਸੀ ਉਸ ਤਰ੍ਹਾਂ ਬਾਕੀ ਮੂਵੀਆਂ ਵੀ ਕਾਮਯਾਬ ਹੋਣ, ਉਹ ਵੀ ਵਾਪਸ ਆਉਣ ਐਂਡ ਸਕਰੀਨ ਤੇ ਵੀ ਆਉਣ। ਤੇ ਵੀ ਆਲਸੋ ਰਿਕੁਐਸਟ ਅਵਰ ਦਰਸ਼ਕਾਂ ਨੂੰ ਵੀ ਰਿਕੁਐਸਟ ਕਰਦੇ ਕਿ united6.org ਤੇ ਜਾ ਕੇ ਤੁਹਾਡੀ ਮਦਦ ਕਰਨ, ਚਾਹੇ ਉਹ ਫਾਈਨੈਂਸ਼ੀਅਲੀ ਮਦਦ ਹੋਵੇ ਜਾਂ ਕਿਸੇ ਹੋਰ ਖੇਤਰਾਂ ਦੇ ਵਿੱਚ ਮਦਦ ਕਰਨੀ ਹੋਵੇ ਉਸ ਦੇ ਵਿੱਚ ਵੀ ਕਰ ਸਕਦੇ ਨੇ। ਤੇ ਭੈਣ ਜੀ ਥੈਂਕ ਯੂ ਸੋ ਮਚ ਫॉर योर ਟਾਈਮ, ਤੇ ਤੁਹਾਡੇ ਵਿਚਾਰਾਂ ਲਈ ਵੀ ਸਾਡਾ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ। ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਵੀ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵਕਤ ਹੋ ਗਿਆ ਤੁਹਾਡੇ ਕੋਲ ਵੀ ਇਜਾਜ਼ਤ ਲੈਣ ਦਾ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।